क्योंकि साडा प्रोटेस्ट लगभग 2011 तो चलता आ रहा, लगातार असी संघर्ष करते आ रहे हैं। मैनेजमेंट जिहड़ी आ वो फिलहाल दी घड़ी एक इहो जिहा रूप जिहड़ा वा वो अख्तियार करी बैठी है कि मुलाजमां दीयां मंगां दा हल होण नहीं देना। ਜਿਹੜੇ ਸਾਡੇ ਹੈੱਡ ਆਫਿਸ ਦੇ ਲੈਵਲ ਦੇ ਮਸਲੇ ਸੀ ਉਹ ਸਮੇਂ-ਸਮੇਂ ਤੇ ਹੱਲ ਹੁੰਦੇ ਰਹਿੰਦੇ ਸੀਗੇ। ਜਿਹੜੀ ਸਾਡੀ ਰੈਗੂਲਰ ਦੀ ਮੰਗ ਸੀ ਉਹਦੇ ਵਾਸਤੇ ਅਸੀਂ ਸਰਕਾਰ ਦੇ ਵਿਰੁੱਧ ਲੜਦੇ ਸੀਗੇ, ਪਰ ਅੱਜ ਮਜਬੂਰਨ ਸਾਨੂੰ ਜਿਹੜੀਆਂ ਸਾਡੀਆਂ ਛੋਟੀਆਂ ਮੰਗਾਂ ਨੇ, ਜਿਵੇਂ ਸਾਡੇ ਕੰਡੀਸ਼ਨ ਵਾਲੇ ਸਾਥੀਆਂ ਨੂੰ ਬਹਾਲ ਕਰਨਾ, ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਬੈਨੀਫਿਟ ਦੇਣੇ, ਪੈਨਸ਼ਨ ਦੇਣੀ ਜਾਂ ਹੋਰ ਜਿਹੜਾ ਉਹਨਾਂ ਨੂੰ ਫੰਡ ਦੇਣਾ, ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਅੱਜ ਮਜਬੂਰਨ ਸਾਨੂੰ ਡਾਇਰੈਕਟਰ ਦਫ਼ਤਰੇ ਧਰਨਾ ਲਾਉਣਾ ਪਿਆ। ਸਰਕਾਰ ਨਾਲ ਪਿਛਲੇ ਸਮੇਂ ਸਾਡੀਆਂ ਮੀਟਿੰਗਾਂ ਹੋਈਆਂ ਜਿਹਦੇ 'ਚ ਸੈਕਟਰੀ ਟਰਾਂਸਪੋਰਟ ਨਾਲ, ਵਿੱਤ ਮੰਤਰੀ ਪੰਜਾਬ ਨਾਲ, ਟਰਾਂਸਪੋਰਟ ਮੰਤਰੀ ਪੰਜਾਬ ਨਾਲ ਵੀ ਹੋਈਆਂ, ਪਰ ਉਹਦੇ 'ਚ ਜਿਹੜੇ ਫੈਸਲੇ ਹੋ ਜਾਂਦੇ ਨੇ ਪਰ ਉਹ ਸਾਡੇ ਵਿਭਾਗ ਨੇ ਲਾਗੂ ਕਰਨੇ ਹੁੰਦੇ ਆ। ਜਿਹੜੀਆਂ ਪਾਲਿਸੀਆਂ ਬਣਾ ਕੇ ਭੇਜਣੀਆਂ ਜਾਂ ਜਿਹੜੇ ਹੱਲ ਮੈਨੇਜਮੈਂਟ ਨੇ ਦੱਸਣੇ ਆ, ਉਹ ਮੈਨੇਜਮੈਂਟ ਹਮੇਸ਼ਾ ਹੀ ਵਰਕਰਾਂ ਦੇ ਪ੍ਰਤੀ ਜਿਹੜਾ ਵਾ ਉਹ ਬੇਰੁਖੀ ਵਾਲਾ ਰਵੱਈਆ ਜਾਂ ਕਹਿ ਲਓ ਮਤਰੇਈ ਮਾਂ ਵਾਲਾ ਰਵੱਈਆ ਕਰਦੀ ਆਈ ਆ। ਜੇਕਰ ਇੱਥੋਂ ਵੀ ਸਾਡਾ ਮਸਲਾ ਹੱਲ ਨਹੀਂ ਆਉਂਦਾ ਤੇ ਆਉਣ ਵਾਲੀ 16 ਤਰੀਕ ਨੂੰ ਅਸੀਂ ਗੇਟ ਰੈਲੀਆਂ ਕਰਕੇ 20 ਤਰੀਕ ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਘਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਔਰ 27, 28, 29 ਤਰੀਕ ਦੀ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਘਰ ਦਾ ਘਿਰਾਓ ਕਰਾਂਗੇ। ਅੱਜ ਸਰਕਾਰ ਨੇ 1.5 ਕਰੋੜ ਔਰਤਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੂੰ ਫ੍ਰੀ ਸਫ਼ਰ ਸਹੂਲਤ ਦੇ ਦਿੱਤੀ ਆ ਤੇ ਸਾਡੇ ਕੋਲ ਬੱਸਾਂ ਨੇ ਜਿਹੜੀਆਂ ਉਹ ਲਗਭਗ 2500 ਦੇ ਕਰੀਬ ਬੱਸਾਂ ਨੇ ਪਨਬੱਸ PRTC ਦੇ ਵਿੱਚ, ਤੇ ਉਹ ਵੀ ਬੱਸਾਂ ਲਾਉਣ ਤੇ ਜਾਂ ਕਿਲੋਮੀਟਰ ਸਕੀਮ ਤੇ ਚੱਲ ਰਹੀਆਂ ਨੇ। ਸਰਕਾਰ ਦੀ ਕੋਈ ਵੀ ਬੱਸ ਅੱਜ ਵਿਭਾਗ 'ਚ ਨਹੀਂ ਰਹੀ। ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਹੋਇਆ, ਪਰ ਜਿਹੜੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਸੀ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਜਾਂ ਜਿਹੜੀ ਮੁਲਾਜ਼ਮ ਕੈਟਾਗਰੀ ਦੇ ਨਾਲ ਸੰਬੰਧਿਤ ਕਹਿ ਸਕਦੇ ਹਾਂ ਕਿ ਜਿਹੜੇ ਅਧਿਕਾਰੀ ਨੇ ਉਹ ਮਹਿਸੂਸ ਨਹੀਂ ਕਰਦੇ। ਤਾਂ ਅੱਜ ਵੀ ਪੰਜਾਬ ਦੇ ਵਿੱਚ ਰੋਡਵੇਜ਼ ਬੱਸਾਂ ਦੇ ਕੰਡਕਟਰ ਯੂਨੀਅਨ ਦੇ ਵੱਲੋਂ, ਡਰਾਈਵਰ ਨੇ ਜਿਹੜੇ ਜਾਂ ਕੰਡਕਟਰ ਨੇ ਉਹਨਾਂ ਦੇ ਵੱਲੋਂ ਇੱਕ ਯੂਨੀਅਨ ਦੇ ਰੂਪ ਦੇ ਵਿੱਚ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ। ਮੰਗਾਂ ਕੀ ਹੈ ਔਰ ਪੰਜਾਬ ਸਰਕਾਰ ਦੀ ਇਹਨਾਂ ਅਧਿਕਾਰੀਆਂ ਨੂੰ ਲੈ ਕੇ ਜਾਂ ਮੁਲਾਜ਼ਮਾਂ ਨੂੰ ਲੈ ਕੇ ਮਨਸ਼ਾ ਕੀ ਹੈ? ਤਾਂ ਸਾਡੇ ਨਾਲ ਕੁਝ ਲੋਕ ਜੁੜੇ ਨੇ ਇਸ ਯੂਨੀਅਨ ਦੇ ਨਾਲ ਸੰਬੰਧਿਤ ਗੱਲਬਾਤ ਕਰ ਲੈਣੇ। ਬਾਈ ਕੀ ਨਾਮ ਹੈ? ਮੇਰਾ ਨਾਮ ਸ਼ਮਸ਼ੇਰ ਸਿੰਘ, ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇਜ਼ ਪਨਬੱਸ PRTC ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਹੈੱਡ ਆਫਿਸ ਪਨਬੱਸ ਦੇ ਮੂਹਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨ ਆਏ ਹਾਂ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਸ ਵਿਭਾਗ ਦੇ ਵਿੱਚ ਆਪਣੀਆਂ ਆਊਟਸੋਰਸ ਤੇ ਕੰਟਰੈਕਟ ਦੇ ਬੇਸ ਤੇ ਨੌਕਰੀਆਂ ਕਰਦੇ ਆ ਰਹੇ ਹਾਂ ਤੇ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਰਹੇ ਕਿ ਸਾਡੀਆਂ ਨੌਕਰੀਆਂ ਰੈਗੂਲਰ ਕੀਤੀਆਂ ਜਾਣ ਤੇ ਸਾਨੂੰ ਜਿਹੜੇ ਭੱਤੇ ਉਹ ਲਾਗੂ ਕੀਤੇ ਜਾਣ, ਸਰਵਿਸ ਰੂਲ ਲਾਗੂ ਕੀਤੇ ਜਾਣ। ਧਰਨਾ ਕਿੰਨੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਕਾਲ ਸੀ, ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਚੰਨੀ ਸਾਹਿਬ ਨੂੰ ਤਕਰੀਬਨ 100 ਕੁ ਦਿਨ ਮਿਲਦੇ ਤਾਂ ਉਸ ਦਿਨ ਵੀ ਸੜਕਾਂ ਤੇ ਰਹੇ ਹੋ, ਤਾਂ ਅੱਜ ਵੀ ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਹੋਇਆ ਪਰ ਧਰਨਾ ਫਿਰ ਵੀ ਲਾਉਣਾ ਪੈ ਰਿਹਾ ਹੈ। ਬਿਲਕੁਲ, ਜਿਹੜੇ ਪਿਛਲੇ ਧਰਨੇ ਲਾਉਂਦੇ ਸੀ ਅਸੀਂ ਸਰਕਾਰਾਂ ਦੇ ਵਿਰੁੱਧ ਲਾਉਂਦੇ ਸੀ, ਲਗਭਗ ਸਾਨੂੰ 10 ਸਾਲ ਹੋ ਗਏ ਜਥੇਬੰਦੀ ਵੱਲੋਂ ਸੰਘਰਸ਼ ਲੜਦੇ ਨੂੰ। ਅੱਜ ਸਰਕਾਰ ਦਾ ਬਦਲਾਅ ਜ਼ਰੂਰ ਆਇਆ ਤੇ ਨਾਲ ਹੀ ਸਾਡੀ ਮੈਨੇਜਮੈਂਟ ਦਾ, ਸਰਕਾਰ ਦਾ, ਇਹਦੇ 'ਚ ਵੀ ਵਿਭਾਗਾਂ ਦੇ ਵਿੱਚ ਵੀ ਬਦਲਾਅ ਆ ਗਿਆ। ਜਿਹੜੇ ਮਸਲੇ ਸਾਡੇ ਡਾਇਰੈਕਟਰ ਦਫ਼ਤਰ ਦੇ ਲੈਵਲ ਦੇ ਆ ਉਹ ਅੱਜ ਸਰਕਾਰ ਦੇ ਲੈਵਲ ਦੇ ਬਣ ਗਏ ਆ, ਤਾਂ ਕਰਕੇ ਮਜਬੂਰਨ ਸਾਨੂੰ ਇੱਥੇ ਧਰਨਾ ਲਾਉਣਾ ਪਿਆ। ਨਹੀਂ ਤੇ ਅਕਸਰ ਹੀ ਜਿਹੜੇ ਸਾਡੇ ਹੈੱਡ ਆਫਿਸ ਦੇ ਲੈਵਲ ਦੇ ਮਸਲੇ ਸੀ ਉਹ ਸਮੇਂ-ਸਮੇਂ ਤੇ ਹੱਲ ਹੁੰਦੇ ਰਹਿੰਦੇ ਸੀਗੇ। ਜਿਹੜੀ ਸਾਡੀ ਰੈਗੂਲਰ ਦੀ ਮੰਗ ਸੀ ਉਹਦੇ ਵਾਸਤੇ ਅਸੀਂ ਸਰਕਾਰ ਦੇ ਵਿਰੁੱਧ ਲੜਦੇ ਸੀਗੇ, ਪਰ ਅੱਜ ਮਜਬੂਰਨ ਸਾਨੂੰ ਜਿਹੜੀਆਂ ਸਾਡੀਆਂ ਛੋਟੀਆਂ ਮੰਗਾਂ ਨੇ, ਜਿਵੇਂ ਸਾਡੇ ਕੰਡੀਸ਼ਨ ਵਾਲੇ ਸਾਥੀਆਂ ਨੂੰ ਬਹਾਲ ਕਰਨਾ, ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਬੈਨੀਫਿਟ ਦੇਣੇ, ਪੈਨਸ਼ਨ ਦੇਣੀ ਜਾਂ ਹੋਰ ਜਿਹੜਾ ਉਹਨਾਂ ਨੂੰ ਫੰਡ ਦੇਣਾ, ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਅੱਜ ਮਜਬੂਰਨ ਸਾਨੂੰ ਡਾਇਰੈਕਟਰ ਦਫ਼ਤਰੇ ਧਰਨਾ ਲਾਉਣਾ ਪਿਆ। ਬਿਲਕੁਲ। ਕਿਸੇ ਅਧਿਕਾਰੀ ਦੇ ਨਾਲ, ਸਰਕਾਰ ਦੇ ਕਿਸੇ ਮੁੱਖ ਨੁਮਾਇੰਦੇ ਦੇ ਨਾਲ ਗੱਲਬਾਤ ਹੋਈ ਹੈ? ਸਰਕਾਰ ਨਾਲ ਪਿਛਲੇ ਸਮੇਂ ਸਾਡੀਆਂ ਮੀਟਿੰਗਾਂ ਹੋਈਆਂ ਜਿਹਦੇ 'ਚ ਸੈਕਟਰੀ ਟਰਾਂਸਪੋਰਟ ਨਾਲ, ਵਿੱਤ ਮੰਤਰੀ ਪੰਜਾਬ ਨਾਲ, ਟਰਾਂਸਪੋਰਟ ਮੰਤਰੀ ਪੰਜਾਬ ਨਾਲ ਵੀ ਹੋਈਆਂ, ਪਰ ਉਹਦੇ 'ਚ ਜਿਹੜੇ ਫੈਸਲੇ ਹੋ ਜਾਂਦੇ ਨੇ ਪਰ ਉਹ ਸਾਡੇ ਵਿਭਾਗ ਨੇ ਲਾਗੂ ਕਰਨੇ ਹੁੰਦੇ ਆ। ਕਿਤੇ ਨਾ ਕਿਤੇ ਵਿਭਾਗ ਉਹਨਾਂ ਫੈਸਲਿਆਂ ਨੂੰ ਲਾਗੂ ਕਰਨ ਤੋਂ ਭੱਜਦਾ, ਜਿਹਦੇ ਕਰਕੇ ਸਾਨੂੰ ਅੱਜ ਮਜਬੂਰਨ ਇੱਥੇ ਰੋਸ ਪ੍ਰਦਰਸ਼ਨ ਲਈ ਆਉਣਾ ਪਿਆ। ਜੇ ਆਪਾਂ ਕੰਡਕਟਰਾਂ ਦੀ ਜਾਂ ਡਰਾਈਵਰਾਂ ਦੀ ਗੱਲ ਕਰੀਏ ਤਾਂ ਇਸ ਨੂੰ ਲੈ ਕੇ ਜਿਹੜੇ ਡਾਇਰੈਕਟਰ ਸਾਹਿਬ ਨੇ ਮੰਨੇ ਜਾਂਦੇ ਆ ਕਿ ਉਹ ਡਰਾਈਵਰਾਂ ਦੀ ਔਰ ਕੰਡਕਟਰਾਂ ਦੀ ਮਾਂ ਹੁੰਦੇ ਨੇ ਇੱਕ ਤਰ੍ਹਾਂ ਦੇ ਨਾਲ, ਤਾਂ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ? ਬਿਲਕੁਲ, ਇਹ ਰਵੱਈਆ ਗਲਤ ਹੋਣ ਕਾਰਨ ਹੀ ਸਾਨੂੰ ਇੱਥੇ ਧਰਨਾ ਦੇਣਾ ਪਿਆ, ਕਿਉਂਕਿ ਸਾਡੇ ਵਿਭਾਗ ਨੂੰ ਚਲਾਉਣਾ ਹੁੰਦਾ ਇਸ ਦਫ਼ਤਰ ਨੇ, ਇਸੇ ਤਰ੍ਹਾਂ ਹੀ PRTC ਦਾ, ਇਸੇ ਤਰ੍ਹਾਂ ਹੀ ਰੋਡਵੇਜ਼ ਦਾ। ਸੋ ਇਹਨਾਂ ਨੇ ਉੱਪਰ ਸਰਕਾਰ ਨੂੰ ਗਾਈਡ ਕਰਨਾ ਵੀ ਸਾਨੂੰ ਕੀ ਦਿੱਕਤ ਆ ਰਹੀ ਆ। ਸੋ ਜਿਹੜੇ ਉੱਪਰਲੇ ਅਧਿਕਾਰੀ ਆ ਉਹ ਮੀਟਿੰਗਾਂ ਕਰ ਰਹੇ ਨੇ ਸਾਡੇ ਨਾਲ, ਸਾਡੇ ਫੈਸਲਿਆਂ ਤੇ ਸਹਿਮਤੀ ਦੇ ਰਹੇ ਨੇ, ਤੇ ਕਿਤੇ ਨਾ ਕਿਤੇ ਜਿਹੜਾ ਡਾਇਰੈਕਟਰ ਦਫ਼ਤਰ ਜਿਹਨੂੰ ਤੁਸੀਂ ਮਾਂ ਕਹਿੰਦੇ ਜੇ, ਉਹ ਸਾਡੇ ਵਿਭਾਗ ਤੇ ਜਿਹੜੇ ਫੈਸਲੇ ਲਾਗੂ ਨਾ ਕਰਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਆ, ਜਿਹਦੇ ਕਰਕੇ ਸਾਨੂੰ ਮਜਬੂਰਨ ਅੱਜ ਧਰਨੇ ਮੁਜ਼ਾਹਰੇ ਇੱਥੇ ਆਉਣਾ ਪਿਆ। ਜੇਕਰ ਇੱਥੋਂ ਵੀ ਸਾਡਾ ਮਸਲਾ ਹੱਲ ਨਹੀਂ ਆਉਂਦਾ ਤੇ ਆਉਣ ਵਾਲੀ 16 ਤਰੀਕ ਨੂੰ ਅਸੀਂ ਗੇਟ ਰੈਲੀਆਂ ਕਰਕੇ 20 ਤਰੀਕ ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਘਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਔਰ 27, 28, 29 ਤਰੀਕ ਦੀ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਘਰ ਦਾ ਘਿਰਾਓ ਕਰਾਂਗੇ।
ਇੱਕ ਹੋਰ ਸਵਾਲ ਹੈ, ਤੁਸੀਂ ਉਹੀ ਲੋਕ ਮੰਨੇ ਜਾਂਦੇ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਕਿ ਜਿਹੜੇ ਫ੍ਰੀ ਬੱਸਾਂ ਵਾਲੇ, ਜਿਨ੍ਹਾਂ ਨੂੰ ਸਰਕਾਰ ਨੇ ਫ੍ਰੀ ਬੱਸਾਂ ਦਾ ਅਧਿਕਾਰ ਦਿੱਤਾ ਹੋਇਆ ਹੈ, ਜਿਹੜਾ ਸਵਾਰੀਆਂ ਨੂੰ ਫ੍ਰੀ ਸਫ਼ਰ ਕਰਾਉਣੇ ਹੋ, ਖਾਸ ਕਰ ਬੀਬੀਆਂ ਨੂੰ, ਉਹੀ ਬਿਲਕੁਲ ਅਸੀਂ ਉਹੀ ਮੁਲਾਜ਼ਮ ਹਾਂ, ਕਿਉਂਕਿ ਪਿਛਲੇ ਲਗਭਗ 1.5 ਸਾਲ ਤੋਂ ਜਿਹੜਾ ਫ੍ਰੀ ਸਫ਼ਰ ਸਹੂਲਤ ਅਸੀਂ ਆਮ ਜਨਤਾ ਨੂੰ ਦੇ ਰਹੇ ਹਾਂ। ਅੱਜ ਜੇ ਆਬਾਦੀ ਦੇ ਹਿਸਾਬ ਨਾਲ ਸਾਡੇ ਕੋਲ 10,000 ਬੱਸਾਂ ਦੀ ਜ਼ਰੂਰਤ ਆ। ਅੱਜ ਸਰਕਾਰ ਨੇ 1.5 ਕਰੋੜ ਔਰਤਾਂ ਜਿਹੜੀਆਂ ਪੰਜਾਬ ਦੀਆਂ, ਉਹਨਾਂ ਨੂੰ ਫ੍ਰੀ ਸਫ਼ਰ ਸਹੂਲਤ ਦੇ ਦਿੱਤੀ ਆ, ਤੇ ਸਾਡੇ ਕੋਲ ਬੱਸਾਂ ਨੇ ਜਿਹੜੀਆਂ ਉਹ ਲਗਭਗ 2500-2600 ਦੇ ਕਰੀਬ ਬੱਸਾਂ ਨੇ ਪਨਬੱਸ PRTC ਦੇ ਵਿੱਚ, ਤੇ ਉਹ ਵੀ ਬੱਸਾਂ ਲਾਉਣ ਤੇ ਜਾਂ ਕਿਲੋਮੀਟਰ ਸਕੀਮ ਤੇ ਚੱਲ ਰਹੀਆਂ ਨੇ। ਸਰਕਾਰ ਦੀ ਕੋਈ ਵੀ ਬੱਸ ਅੱਜ ਵਿਭਾਗ 'ਚ ਨਹੀਂ ਰਹੀ। ਉਲਟਾ ਪਹਿਲਾਂ ਅਸੀਂ ਲੋਕਾਂ ਨੂੰ ਸਫ਼ਰ ਸਹੂਲਤ ਕਰਾ ਕੇ ਉਹਨਾਂ ਬੱਸਾਂ ਦੀ ਕਿਸ਼ਤ ਲਾਉਣੇ ਆ, ਫਿਰ ਅਸੀਂ ਆਪਣੇ ਤਨਖਾਹਾਂ ਜੋਗੇ ਪੈਸੇ ਕੱਢਦੇ ਆ, ਫਿਰ ਵਿਭਾਗ ਨੂੰ ਮੁਨਾਫੇ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਪਰ ਜਿਹੜੀ ਸਾਡੀ ਮੈਨੇਜਮੈਂਟ ਆ, ਸਰਕਾਰ ਆ, ਸਾਡੇ ਵਿਭਾਗਾਂ ਪ੍ਰਤੀ ਸੰਜੀਦਾ ਨਹੀਂ ਹੈਗੀ, ਜਿਸ ਕਰਕੇ ਸਾਨੂੰ ਵਾਰ-ਵਾਰ ਰੋਸ ਪ੍ਰਦਰਸ਼ਨ ਤੇ ਆਉਣਾ ਪੈਂਦਾ। ਅਜੇ ਤੱਕ ਸਾਡੀਆਂ ਤਨਖਾਹਾਂ ਨਹੀਂ ਆਈਆਂ। ਹਮੇਸ਼ਾ ਮਹੀਨਾ ਡਿਊਟੀ ਕਰਨ ਤੋਂ ਬਾਅਦ ਸਾਡੀਆਂ ਤਨਖਾਹਾਂ ਆਉਂਦੀਆਂ, ਲਗਭਗ 4-5 ਤਰੀਕ ਨੂੰ ਤਨਖਾਹ ਆਉਣੀ ਬਣਦੀ ਆ, ਤੇ ਜਿੱਥੇ ਅੱਜ 13 ਤਰੀਕ ਹੋ ਗਈ ਆ, ਅਜੇ ਤੱਕ ਤਨਖਾਹ ਦਾ ਕੋਈ ਨਾਮ ਨਿਸ਼ਾਨ ਨਹੀਂਗਾ, ਲਗਭਗ ਪਿਛਲੇ ਮਹੀਨੇ ਦੀ। ਤੇ ਜਿਹੜੇ PRTC ਦੇ ਮੁਲਾਜ਼ਮ ਨੇ, ਉਹਨਾਂ ਦੀ ਜਿਹੜੀ ਪਿਛਲੀ ਤਨਖਾਹ ਆਈ ਉਹ 1 ਮਹੀਨਾ ਬਾਅਦ ਆਈ ਆ। ਮਤਲਬ 2 ਮਹੀਨੇ ਹੋ ਗਏ ਸੀ ਉਹਨਾਂ ਨੂੰ ਕੰਮ ਕੀਤੇ ਨੂੰ, ਫਿਰ ਤਨਖਾਹ ਆਈ ਆ। ਜਿਹੜੀ 1-2 ਤਰੀਕ ਨੂੰ ਆਉਣੀ ਬਣਦੀ ਸੀ, ਉਹ 29 ਤਰੀਕ ਨੂੰ ਜਾ ਕੇ ਤਨਖਾਹ ਆਈ ਆ। ਤੇ ਹੁਣ ਵੀ ਅੱਧੀ ਤਨਖਾਹ ਪਾ ਕੇ ਸਿੱਧੇ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ, ਕਿਉਂਕਿ ਸਾਡਾ ਤੇ ਜਿਹੜਾ ਇਸ ਸਮੇਂ ਨੁਕਸਾਨ ਹੋ ਹੀ ਰਿਹਾ, ਆਉਣ ਵਾਲੇ ਭਵਿੱਖ ਦਾ, ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ, ਸਾਡੇ ਘਰਾਂ ਦੇ ਜਿਹੜੇ ਘਰੇਲੂ ਖਰਚੇ ਆ ਉਹ ਵੀ ਸਾਰੇ ਬਹੁਤ ਮਸਲੇ ਹੱਲ ਨਹੀਂ ਹੋ ਰਹੇ, ਜਿਸ ਕਰਕੇ ਸਾਨੂੰ ਮਜਬੂਰਨ ਇਹੋ ਜਿਹੇ ਸੰਘਰਸ਼ਾਂ ਮੁਜ਼ਾਹਰਿਆਂ ਤੇ ਆਉਣਾ ਪੈਂਦਾ। ਕੀ ਮੰਨਿਆ ਜਾਵੇ ਕਿ ਜਿਹੜਾ ਟਰਾਂਸਪੋਰਟ ਮਹਿਕਮਾ ਸਰਕਾਰ ਦਾ, ਉਹ ਫਿਰ ਘਾਟੇ ਦੇ ਵਿੱਚ ਜਾ ਰਿਹਾ, ਜਾਂ ਫਿਰ ਜਾਣਬੁੱਝ ਕੇ ਤਨਖਾਹਾਂ ਨਹੀਂ ਜਾਰੀ ਕੀਤੀਆਂ ਜਾ ਰਹੀਆਂ? ਕੋਈ ਘਾਟੇ 'ਚ ਨਹੀਂ। ਇਹ ਵਿਭਾਗ ਇਹੋ ਜਿਹਾ ਵਾ, ਪਹਿਲਾਂ ਪੈਸੇ ਲੈ ਕੇ ਬਾਅਦ 'ਚ ਸਫ਼ਰ ਸਹੂਲਤ ਦਿੰਦੇ ਆ, ਪਰ ਕਿਤੇ ਨਾ ਕਿਤੇ ਸਾਡੀ ਸਰਕਾਰ ਜਾਂ ਮੈਨੇਜਮੈਂਟ ਇਹਨੂੰ ਵਿਭਾਗ ਨੂੰ ਮੁਨਾਫੇ 'ਚ ਲਿਆਉਣ ਵਾਸਤੇ ਸੰਜੀਦਾ ਨਹੀਂ। ਜਿਵੇਂ ਪਿਛਲੇ ਦਿਨੀ ਪ੍ਰਾਈਵੇਟਾਂ ਨੇ ਹੜਤਾਲ ਕੀਤੀ ਸੀ, ਅੱਜ ਰੇਸ਼ੋ ਆ 60-40 ਦੀ, 40% ਪ੍ਰਾਈਵੇਟ ਆ ਔਰ 60% ਰੋਡਵੇਜ ਆ। ਅੱਜ ਚਾਹੀਦੀ ਆ 6000 ਬੱਸ ਹੋਣੀ ਚਾਹੀਦੀ ਆ ਰੋਡਵੇਜ ਦੀ, ਤੇ ਲਗਭਗ 4000 ਹੋਣੀ ਚਾਹੀਦੀ ਆ ਪ੍ਰਾਈਵੇਟ, ਪਰ ਅੱਜ 7000 ਬੱਸ ਪ੍ਰਾਈਵੇਟ ਆ। ਬਕਾਇਦਾ ਖਬਰਾਂ ਲੱਗੀਆਂ ਸੀ ਪਿਛਲੇ ਸਮੇਂ 'ਚ, ਤੇ 3000 ਦੇ 2500 ਦੇ ਕਰੀਬ ਜਿਹੜੀ ਬੱਸ ਆ ਉਹ ਰੋਡਵੇਜ ਕੋ। ਉਹਦੇ 'ਚ ਵੀ 50% ਔਰਤਾਂ ਜਿਨ੍ਹਾਂ ਨੂੰ ਫ੍ਰੀ ਸਫ਼ਰ ਸਹੂਲਤ ਦੇ ਦਿੰਦੇ ਆ। ਉਸ ਤੋਂ ਬਾਅਦ 17 ਕੈਟਾਗਰੀਆਂ ਜਿਹੜੀਆਂ ਫ੍ਰੀ ਸਫ਼ਰ ਸਹੂਲਤ ਲੈ ਰਹੀਆਂ ਨੇ, ਜਿਵੇਂ ਆਂਗੀ, ਨਪਾਜ, ਪੁਲਿਸ ਮੁਲਾਜ਼ਮ, ਸਟੂਡੈਂਟ ਨੇ ਸਾਡੇ, ਵੱਖ-ਵੱਖ ਕੈਟਾਗਰੀਆਂ। ਤੇ ਜਿੱਥੇ ਸਰਕਾਰ ਆਪਣਾ ਸਿਆਸੀ ਲਾਹਾ ਜ਼ਰੂਰ ਲੈ ਲੈਂਦੀ ਆ, ਪਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਪਾਸੇ ਜਾਂ ਉਹਨਾਂ ਨੂੰ ਬਣਦਾ ਮਾਣ ਸਨਮਾਨ ਦੇਣ ਵਾਲੇ ਪਾਸੇ ਨਹੀਂ ਆਉਂਦੀ, ਜਿਸ ਕਰਕੇ ਵਾਰ-ਵਾਰ ਰੋਸ ਪ੍ਰਦਰਸ਼ਨ ਤੇ ਆਉਣਾ ਪੈਂਦਾ। ਤੇ ਆਪਸੀ ਜਿਹੜਾ ਤਾਲਮੇਲ ਨਾ ਬਣਾ ਕੇ, ਮੀਟਿੰਗਾਂ ਨਾ ਕਰਕੇ, ਕਿਤੇ ਨਾ ਕਿਤੇ ਸਾਨੂੰ ਐਵੇਂ ਲੱਗਦਾ ਕਿ ਪ੍ਰਾਈਵੇਟਾਂ ਨਾਲ ਆਪਣੀ ਸਾਂਝ ਪਕਾਉਣ ਵਾਸਤੇ ਇਹੋ ਜਿਹੇ ਸੰਘਰਸ਼ ਕਰਨ ਨੂੰ ਸਾਨੂੰ ਮਜਬੂਰ ਕਰਦੀ ਹੈ। ਭਾਈ ਕੀ ਨਾਮ? ਮੇਰਾ ਨਾਮ ਰੇਸ਼ਮ ਸਿੰਘ ਗਿੱਲ, ਸੂਬਾ ਪ੍ਰਧਾਨ ਪੰਜਾਬ ਰੋਡਵੇਜ ਪਨਬੱਸ PRTC ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਅੱਜ ਧਰਨਾ ਲਾਉਣ ਦੀ ਜਿਹੜੀ ਜ਼ਰੂਰਤ ਹੈ ਕਿਉਂ ਪੈ ਗਈ? ਪਹਿਲਾਂ ਸਰਕਾਰ ਦੇ ਜਾਂ ਜਿਹੜੇ ਡਾਇਰੈਕਟਰ ਨੇ ਜਾਂ ਸਰਕਾਰ ਦੇ ਨੁਮਾਇੰਦੇ, ਉਹਨਾਂ ਦੇ ਨਾਲ ਵਾਰਤਾਲਾਪ ਹੋਇਆ, ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਇਸ ਰਾਹੇ ਦੇ ਉੱਪਰ ਚੱਲਣਾ ਪਏਗਾ, ਜਿਹੜੇ ਰਾਹ ਦੇ ਉੱਪਰ 1 ਸਾਲ ਤੋਂ ਵਧੇਰੇ ਦਾ ਸਮੇਂ ਦੇ ਦਰਮਿਆਨ ਕਿਸਾਨ ਚੱਲਦੇ ਰਹੇ ਨੇ। ਦੇਖੋ ਜੀ, ਸਾਡਾ ਪ੍ਰੋਟੈਸਟ ਲਗਭਗ 2011 ਤੋਂ ਚੱਲਦਾ ਆ ਰਿਹਾ, ਲਗਾਤਾਰ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ। ਮੈਨੇਜਮੈਂਟ ਜਿਹੜੀ ਆ ਉਹ ਫਿਲਹਾਲ ਦੀ ਘੜੀ ਇੱਕ ਇਹੋ ਜਿਹਾ ਰੂਪ ਜਿਹੜਾ ਵਾ ਉਹ ਅਖਤਿਆਰ ਕਰੀ ਬੈਠੀ ਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋਣ ਨਹੀਂ ਦੇਣਾ, ਜਿੰਦੀ ਵਜ੍ਹਾ ਨਾਲ ਅੱਜ ਡਾਇਰੈਕਟਰ ਦਫ਼ਤਰ ਦਾ ਧਰਨਾ ਜਿਹੜਾ ਸਾਨੂੰ ਦੇਣਾ ਪੈ ਰਿਹਾ। ਕਿਉਂਕਿ ਜੋ ਮੰਗਾਂ ਅਸੀਂ ਪਿਛਲੀ ਸਰਕਾਰ ਕੋਲ ਰੱਖਦੇ ਰਹੇ ਹਾਂ, ਉਹਨਾਂ ਵੱਲੋਂ ਵੀ ਹਾਂ ਪੱਖੀ ਰਵੱਈਆ ਮਿਲਦਾ ਰਿਹਾ, ਪਰ ਥੱਲੇ ਉਹ ਮੈਨੇਜਮੈਂਟ ਨੇ ਜਿਹੜੀਆਂ ਪਾਲਿਸੀਆਂ ਬਣਾ ਕੇ ਭੇਜਣੀਆਂ ਜਾਂ ਜਿਹੜੇ ਹੱਲ ਮੈਨੇਜਮੈਂਟ ਨੇ ਦੱਸਣੇ ਆ, ਉਹ ਮੈਨੇਜਮੈਂਟ ਹਮੇਸ਼ਾ ਹੀ ਵਰਕਰਾਂ ਦੇ ਪ੍ਰਤੀ ਜਿਹੜਾ ਵਾ ਉਹ ਬੇਰੁਖੀ ਵਾਲਾ ਰਵੱਈਆ ਜਾਂ ਕਹਿ ਲਓ ਮਤਰੇਈ ਮਾਂ ਵਾਲਾ ਰਵੱਈਆ ਕਰਦੀ ਆਈ ਆ। ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ, ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ। ਜੇ ਕਿਸੇ ਨੂੰ ਕੋਈ ਡੈਥ ਹੋ ਜਾਂਦੀ ਆ ਔਨ ਡਿਊਟੀ ਮੁਲਾਜ਼ਮ ਨੂੰ, ਉਹਨੂੰ ਕੋਈ ਪੈਨਸ਼ਨ ਨਹੀਂ ਜਾਂ ਕੋਈ EPF ਤੋਂ ਪੈਨਸ਼ਨ ਜਾਂ ਸਹੂਲਤ ਮਿਲਦੀ ਉਹ ਨਹੀਂ, ਜਾਂ ਕੋਈ ਮਹਿਕਮੇ ਵੱਲੋਂ ਕੋਈ ਸਹੂਲਤ ਨਹੀਂ, ਕੋਈ ਬੈਨੀਫਿਟ ਨਹੀਂ, ਉਹਦੇ ਪਰਿਵਾਰ ਰੋਲ ਲੈਣੇ ਨੇ। ਸਾਰੀਆਂ ਸਰਕਾਰਾਂ ਦਾ ਇਹੋ ਹਾਲ ਆ ਜਾਂ ਜਿਹੜੀਆਂ ਨਵੀਆਂ ਸਰਕਾਰਾਂ ਸੱਤਾ ਵਿੱਚ ਆ ਰਹੀਆਂ ਉਹਨਾਂ ਦਾ ਹਾਲ ਇਹ ਆ? ਬਿਲਕੁਲ ਪਹਿਲਾਂ ਸਰਕਾਰਾਂ ਦਾ ਵੀ ਇਹੀ ਹਾਲ ਸੀ, ਪਰ ਹੁਣ ਜ਼ਿਆਦਾਤਰ ਘਾਟ ਇੱਥੇ ਆ ਗਈ ਕਿ ਮੌਜੂਦਾ ਜਿਹੜੀ ਮੈਨੇਜਮੈਂਟ ਆ ਉਹ ਸਰਕਾਰ ਨਾਲੋਂ ਵੀ ਗਾਂਹ ਵੱਧ ਕੇ ਟੱਕਰ ਰਹੀ ਆ। ਉਹ ਸਰਕਾਰ ਨਾਲੋਂ ਜ਼ਿਆਦਾ ਜਿਹੜਾ ਮਾੜਾ ਰਵੱਈਆ ਉਹ ਅਪਣਾ ਰਹੀ ਆ। ਮੈਨੇਜਮੈਂਟ ਨੂੰ ਚਾਹੀਦਾ ਸੀ ਕਿ ਮੰਗਾਂ ਦਾ ਹੱਲ ਕਰਨ ਵਾਸਤੇ ਸਰਕਾਰ, ਕਿਉਂਕਿ ਸਰਕਾਰ ਕਹਿੰਦੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਸਰਕਾਰ ਉਹਨਾਂ ਮੰਗਾਂ ਦਾ ਹੱਲ ਕਰਨ ਵਾਸਤੇ ਪਿਛਲੀ 18 ਤਰੀਕ ਨੂੰ ਬੈਠੀ, ਜਿੰਦੇ 'ਚ ਹਰਪਾਲ ਚੀਮਾ ਜੀ ਬੈਠੇ। ਉਹਨਾਂ ਨੇ ਮੀਟਿੰਗ ਦੇ ਵਿੱਚ ਕੁਝ ਮੰਗਾਂ ਤੇ ਪ੍ਰਵਾਨਗੀ ਵੀ ਦਿੱਤੀ, ਜਿਵੇਂ ਤਨਖਾਹ ਵਾਧਾ ਸੀ ਜਾਂ ਜਿਹੜੇ ਕੱਢੇ ਗਏ ਮੁਲਾਜ਼ਮ ਸੀ ਉਹ ਬਹਾਲ ਕਰਨ ਦੀ ਗੱਲ ਕੀਤੀ। ਪਰ ਉਸ ਤੋਂ ਬਾਅਦ ਮੈਨੇਜਮੈਂਟ ਨੇ ਕੋਈ ਵੀ ਪਾਲਿਸੀ ਬਣਾ ਕੇ ਜਾਂ ਕੋਈ ਵੀ ਪ੍ਰਕਿਰਿਆ ਬਣਾ ਕੇ ਹੁਣ ਤੱਕ ਉਹਨੂੰ ਸਿਰੇ ਨਹੀਂ ਲਾਇਆ, ਉਹਨੂੰ ਅਮਲੀ ਜਾਮਾ ਨਹੀਂ ਬਣਾਇਆ। ਜਿਹੜੇ ਮੁਲਾਜ਼ਮ ਬਰਖਾਸਤ ਕੀਤੇ ਗਏ ਸੀ ਉਹ ਕਿਹੜੀ ਵਜ੍ਹਾ ਕਰਕੇ ਕੀਤੇ ਗਏ? ਉਹ ਮੁਲਾਜ਼ਮ ਛੋਟੀਆਂ ਗਲਤੀਆਂ ਕਾਰਨ, ਕਿਉਂਕਿ ਸਾਡਾ ਵਿਭਾਗ, ਸਾਡੀ ਡੀਲਿੰਗ ਸਿੱਧੀ ਪੈਸੇ ਦੀ ਆ ਲੋਕਾਂ ਨਾਲ। ਜੇ ਕੋਈ ਸਵਾਰੀ ਸੁੱਤੀ ਰਹਿ ਗਈ, ਉਹਦੀ ਟਿਕਟ ਨਹੀਂ ਕੱਟੀ ਗਈ, ਉਹ ਮੁਲਾਜ਼ਮ ਨੂੰ ਬਾਹਰ ਕੱਢ ਦਿੱਤਾ ਗਿਆ ਕਿ ਤੇਰੀ ਗਲਤੀ, ਤੂੰ ਟਿਕਟ ਨਹੀਂ ਕੱਟੀ। ਸੋ ਇਹੋ ਜਿਹੀਆਂ ਛੋਟੀਆਂ ਗਲਤੀਆਂ ਕਾਰਨ ਸਾਰੇ ਵਿਭਾਗਾਂ 'ਚ ਹੀ ਹੁੰਦੀਆਂ। ਛੋਟੀਆਂ ਗਲਤੀਆਂ ਕਾਰਨ ਵਿਭਾਗ 'ਚੋਂ ਮੁਲਾਜ਼ਮ ਕੱਢੇ ਗਏ, ਜਦਕਿ ਰੋਡਵੇਜ਼ ਦੇ ਪੁਰਾਣੇ ਮੁਲਾਜ਼ਮ
ਜਦੋਂ ਵੀ ਕੋਈ ਰਿਪੋਰਟ ਹੁੰਦੀ ਸੀ ਉਹਨੂੰ ਉਹਦਾ ਛੋਟਾ-ਮੋਟਾ ਜੁਰਮਾਨਾ ਪਾ ਕੇ ਇੰਕਰੀਮੈਂਟ ਬੰਦ ਕਰਕੇ 10 ਗੁਣਾ 20 ਗੁਣਾ 50 ਗੁਣਾ ਜੁਰਮਾਨਾ ਉਹਦੇ ਤੋਂ ਤੈਅ ਕਰਕੇ ਉਹਨੂੰ ਡਿਊਟੀ ਤੇ ਲਿਆ ਜਾਂਦਾ ਸੀ। ਪਰ ਇੱਥੇ ਕੀ ਹੋ ਰਿਹਾ ਕਿ ਮੁਲਾਜ਼ਮ ਨੂੰ ਪੱਕੇ ਤੌਰ ਤੇ ਘਰ ਨੂੰ ਕੱਢਿਆ ਜਾ ਰਿਹਾ 8-8 9-9 ਸਾਲ ਲਾਉਣ ਤੋਂ ਬਾਅਦ। ਸੋ ਉਹੋ ਜਿਹੀਆਂ ਪ੍ਰਕਿਰਿਆਵਾਂ ਲੈ ਕੇ ਆ ਰਹੇ ਨੇ। ਜਿਹੜੇ ਮੁਲਾਜ਼ਮ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਉਹਨਾਂ ਨੂੰ ਪੱਕੇ ਕਰਨਾ ਜਾਂ ਤਨਖਾਹ ਵਧਾਉਣਾ ਜਾਂ ਕੋਈ ਪ੍ਰਪੋਜ਼ਲਾਂ ਬਣਾਉਣੀਆਂ ਉਹ ਵਿਭਾਗ ਦੀ ਜ਼ਿੰਮੇਵਾਰੀ ਆ। ਵਿਭਾਗ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਸਾਡੀ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਕੋਈ ਮੀਟਿੰਗ ਨਹੀਂ ਬੁਲਾਈ ਤੇ ਨਾ ਹੀ ਕੋਈ ਹੱਲ ਕਰ ਰਹੀ ਹੈ, ਜਿੰਦੀ ਵਜ੍ਹਾ ਨਾਲ ਸਾਨੂੰ ਅੱਜ ਇਹਨਾਂ ਦਾ ਬੂਹਾ ਮੱਲਣਾ ਪਿਆ, ਆਣ ਕੇ ਇੱਥੇ ਬੈਠ ਕੇ ਧਰਨਾ ਦੇਣਾ ਪੈ ਰਿਹਾ, ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ। ਦੂਸਰੇ ਪਾਸੇ ਆਉਣ ਵਾਲੇ ਦਿਨਾਂ 'ਚ 20 ਤਰੀਕ ਨੂੰ ਅਸੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਬੂਹਾ ਵੀ ਮੱਲਾਂਗੇ, ਕਿਉਂਕਿ ਹੜਤਾਲ ਵਾਲੇ ਦਿਨ ਟਰਾਂਸਪੋਰਟ ਮੰਤਰੀ ਦਾ 1 ਵਜੇ ਬਿਆਨ ਆ ਗਿਆ ਸੀ ਕਿ ਤੁਸੀਂ ਹੜਤਾਲ ਵਾਪਸ ਲਓ ਤੇ ਆਪਾਂ ਬੈਠ ਕੇ ਹੱਲ ਕਰਦੇ ਹਾਂ। ਪਰ ਅੱਜ 14 ਅਗਸਤ ਤੋਂ ਅੱਜ 13 ਤਰੀਕ ਅਗਲੇ ਮਹੀਨੇ ਦੀ ਹੋ ਗਈ, 1 ਮਹੀਨਾ ਬੀਤ ਗਿਆ, ਅੱਜ ਤੱਕ ਟਰਾਂਸਪੋਰਟ ਮੰਤਰੀ ਨਹੀਂ ਬੈਠਾ ਸਾਡੇ ਨਾਲ। ਸੋ ਇਸ ਕਰਕੇ ਟਰਾਂਸਪੋਰਟ ਮੰਤਰੀ ਦੇ ਹਲਕੇ ਦੇ ਵਿੱਚ ਪੱਟੀ 'ਚ 20 ਤਰੀਕ ਨੂੰ ਅਸੀਂ ਰੋਸ ਪ੍ਰਦਰਸ਼ਨ, ਜ਼ਬਰਦਸਤ ਰੋਸ ਪ੍ਰਦਰਸ਼ਨ ਕਰਾਂਗੇ। ਉਸ ਤੋਂ ਬਾਅਦ 27, 28 ਤੇ 29 3 ਰੋਜ਼ਾ ਹੜਤਾਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਜਾ ਕੇ ਜਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜੀ। ਭਾਈ ਜੀ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਹਿੰਦੇ ਨੇ ਕਿ ਵੋਲਵੋ ਬੱਸ ਚਲਾਤੀ, ਅੰਮ੍ਰਿਤਸਰ ਤੋਂ ਸਿੱਧੀ ਦਿੱਲੀ ਏਅਰਪੋਰਟ ਨੂੰ ਬੱਸ ਜਾਂਦੀ ਹੈ, ਨਵੀਆਂ ਕਹਿੰਦੇ ਕਿ ਨਵੀਂ ਸਰਕਾਰ ਨੇ ਸਕੀਮਾਂ ਲਿਆਤੀਆਂ। ਪਰ ਜਿਹੜੇ ਪੁਰਾਣੇ ਪੰਜਾਬ ਦੇ ਮੁਲਾਜ਼ਮ ਨੇ ਜਿਹੜੇ ਲੰਬੇ ਸਮੇਂ ਤੋਂ ਨੌਕਰੀਆਂ ਤੇ ਤਾਇਨਾਤ ਨੇ, ਪਰ ਜਿਹੜੀਆਂ ਉਹਨਾਂ ਦੀਆਂ ਚੁਣੌਤੀਆਂ ਫਿਰ ਉਹਨਾਂ ਨੂੰ ਕੌਣ ਸੁਹਿਰਦਗੀ ਦੇ ਨਾਲ ਜਿਹੜਾ ਹੱਲ ਕਰੇਗਾ? ਬਿਲਕੁਲ ਜੀ, ਇਹ ਇੱਕ ਸ਼ੋਸ਼ੇਬਾਜ਼ੀ, ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਨਵੀਆਂ ਬੱਸਾਂ ਚਲਾਤੀਆਂ। ਬੱਸਾਂ ਉਹੀ ਨੇ ਕਿਲੋਮੀਟਰ ਸਕੀਮ ਦੇ ਤਹਿਤ ਪਾਈਆਂ ਜਾਂ ਜਿਹੜੀਆਂ ਵਾਲਵੋ ਬੱਸਾਂ ਪੁਰਾਣੀਆਂ ਪਾਈਆਂ, ਉਹਨੂੰ ਹੁਸ਼ਿਆਰਪੁਰ ਤੋਂ ਚੁੱਕ ਕੇ ਲਿਜਾ ਕੇ ਪੱਟੀਓਂ ਚਲਾਤਾ ਤੇ ਕੀ ਵੱਡਾ ਮਾਰਕਾ ਮਾਰ ਲਿਆ। ਹੁਸ਼ਿਆਰਪੁਰ ਤੋਂ ਵੀ ਚੱਲਦੀ ਪਈ ਸੀ, ਆਮ ਲੋਕਾਂ ਨੂੰ ਸਹੂਲਤ ਦੇ ਰਹੀ ਸੀ। ਜਾਂ ਫਿਰ ਕਹਿ ਲਓ ਕਿ ਉਹਨਾਂ ਨੂੰ ਲੁਧਿਆਣੇ ਤੋਂ ਲਿਜਾ ਕੇ ਮੋਗੇ ਤੋਂ ਚਲਾਤਾ ਤੇ ਕੀ ਇਹ 60 ਕਿਲੋਮੀਟਰ ਦਾ ਸਮਾਂ ਵੱਧ ਤੈਅ ਕਰਾਤਾ, 60 ਕਿਲੋਮੀਟਰ ਵਧਾਤੇ। ਤਾਂ ਉਹਦਾ ਇੱਕ ਵੱਡਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਰਕਾਰ ਵੱਲੋਂ, ਸ਼ੋਸ਼ੇਬਾਜ਼ੀਆਂ ਕੀਤੀਆਂ ਜਾ ਰਹੀਆਂ, ਨਾ ਕਿ ਮੁਲਾਜ਼ਮਾਂ ਦਾ ਕੋਈ ਹੱਲ ਕੀਤਾ। ਜਿਹੜੇ ਮੁਲਾਜ਼ਮ ਉਹਨਾਂ ਬੱਸਾਂ ਨੂੰ ਚਲਾ ਰਹੇ ਆ, ਇੰਨਾ ਲੰਮੇ ਸਮੇਂ ਤੋਂ ਡਿਊਟੀਆਂ ਨਿਭਾ ਰਹੇ, ਉਹਨਾਂ ਮੁਲਾਜ਼ਮਾਂ ਨੂੰ ਧਰਨਿਆਂ ਤੇ ਜਾ ਕੇ ਬੋਲੇ ਸੀ ਕਿ ਇਹਨਾਂ ਮੁਲਾਜ਼ਮਾਂ ਨੂੰ ਬਹਾਲ ਕਰਾਂਗੇ, ਬਰਾਬਰ ਕੰਮ ਬਰਾਬਰ ਤਨਖਾਹ, ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਾਂਗੇ, ਇਹਨਾਂ ਨੂੰ ਪੱਕੇ ਕੀਤਾ ਜਾਏਗਾ। ਸਾਡੇ ਧਰਨਿਆਂ ਤੇ ਜਾ ਕੇ ਬੋਲੇ, ਸਾਡੇ ਕੋਲ ਅਜੇ ਤੱਕ ਉਹਨਾਂ ਦੀਆਂ ਸਪੀਚਾਂ ਪਈਆਂ। ਪਰ ਅੱਜ ਉਹ ਉਹਨਾਂ ਚੀਜ਼ਾਂ ਤੋਂ ਭੱਜ ਰਹੇ ਨੇ। ਅੱਜ ਉਹ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੰਤਰੀ ਬਣਨ ਤੋਂ ਬਾਅਦ ਇਹ ਕੰਮ ਹੋਣੇ ਨਹੀਂ, ਮੈਂ ਤਾਂ ਆਮ ਲੋਕਾਂ ਵਾਂਗੂ ਬੋਲ ਗਿਆ। ਸੋ ਇੱਥੋਂ ਕਿਤੇ ਨਾ ਕਿਤੇ ਕਲੀਅਰ ਆ ਕਿ ਅਣਜਾਣ ਮੰਤਰੀ ਲੱਗੇ ਨੇ ਜਿਨ੍ਹਾਂ ਨੇ ਪਹਿਲੋਂ ਵੱਡੇ ਬਿਆਨ ਦੇ ਦਿੱਤੇ, ਹੁਣ ਉਹ ਕਰਨ ਤੋਂ ਭੱਜਦੇ ਪਏ ਨੇ। ਸੋ ਸਾਡੀ ਤਾਂ ਮੰਗ ਹੈ ਵੀ ਹੱਲ ਸਾਰੇ ਹੋ ਸਕਦੇ ਆ, ਪਰ ਨੀਤੀ ਹੋਣੀ ਚਾਹੀਦੀ ਸਰਕਾਰ ਦੀ, ਸਰਕਾਰ ਨੀਤੀ ਦੇ ਤਹਿਤ ਹੱਲ ਕਰੇ। ਸੋ ਅਸੀਂ ਸਰਕਾਰ ਤੋਂ ਚਾਹੁੰਦੇ ਕਿ ਸਰਕਾਰ ਬੈਠੇ, ਅਸੀਂ ਉਹਨਾਂ ਨੂੰ ਹੱਲ ਵੀ ਦੱਸਦੇ ਹਾਂ ਕਿ ਸਾਡਾ ਕਮਾਈ ਵਾਲਾ ਸਾਧਨ ਹੈ, ਅਸੀਂ ਲੱਖਾਂ ਰੁਪਈਆ ਕਮਾ ਕੇ ਰੋਜ਼ਾਨਾ ਦਿੰਦੇ ਹਾਂ ਤੇ ਕਮਾਈ ਵਾਲੇ ਸਾਧਨ ਦੇ ਵਿੱਚ ਮੁਲਾਜ਼ਮ ਪੱਕੇ ਕੀਤੇ ਜਾਣ। ਕੋਈ ਘਾਟੇਬੰਦ ਸੌਦਾ ਨਹੀਂ, ਅਸੀਂ ਕੋਈ ਕਿਸੇ ਕੋਲੋਂ ਲੈਣਾ ਨਹੀਂ, ਅਸੀਂ ਰੋਜ਼ਾਨਾ ਨਗਦ ਪੈਸੇ ਕਮਾ ਕੇ ਕੈਸ਼ ਜਮ੍ਹਾਂ ਕਰਾਉਣੇ ਆ, ਉਸ ਤੋਂ ਬਾਅਦ ਤਨਖਾਹ ਲੈਣੇ ਪਏ ਆ। ਭਾਈ ਤੁਸੀਂ ਕਹਿੰਦੇ ਹੋ ਜੇ ਹੱਲ ਨਹੀਂ ਨਿਕਲਦਾ ਤੇ ਪੱਟੀ ਦੇ ਵਿੱਚ ਜਾ ਕੇ ਟਰਾਂਸਪੋਰਟ ਮੰਤਰੀ ਦੇ ਘਰ ਦੇ ਮੂਹਰੇ ਉਹਨਾਂ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ। ਧਰਨਾ ਤੇ ਸੀਐਮ ਭਗਵੰਤ ਮਾਨ ਦੇ ਸੰਗਰੂਰ ਇਲਾਕੇ ਦੇ ਵਿੱਚ ਵੀ ਵਿਦਿਆਰਥੀਆਂ ਨੇ, ਅਧਿਆਪਕਾਂ ਨੇ, ਵੱਖ-ਵੱਖ ਹੋਰ ਜਿਹੜੇ ਵਰਗਾਂ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੇ ਲਾਇਆ। ਕੀ ਲੱਗਦਾ ਇਹਨਾਂ ਧਰਨਿਆਂ ਦਾ ਸਰਕਾਰ ਦੇ ਉੱਪਰ ਅਸਰ ਹੁੰਦਾ ਹੈ? ਦੇਖੋ ਜੀ, ਸਾਡਾ ਤਾਂ ਪ੍ਰੋਟੈਸਟ ਕਰਨ ਦਾ ਮਤਲਬ ਇਹ ਹੈ ਕਿ ਉੱਥੋਂ ਦੀ ਜਨਤਾ ਨੂੰ, ਲੋਕਾਂ ਨੂੰ ਪਤਾ ਲੱਗੇ ਕਿ ਜਿਹਨੂੰ ਇਹ ਵਿਭਾਗ ਦਿੱਤਾ ਗਿਆ ਉਹ ਇਸ ਵਿਭਾਗ ਦੇ ਯੋਗ ਨਹੀਂ, ਮੰਤਰੀ ਉਹਦੇ ਤੋਂ ਆਪਣਾ ਵਿਭਾਗ ਨਹੀਂ ਚੱਲ ਰਿਹਾ, ਉਹਦੇ ਤੋਂ ਉਹਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ। ਅਸੀਂ ਉਹਨਾਂ ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਇਆ ਕਿ ਤੁਸੀਂ ਗਲਤ ਕੈਂਡੀਡੇਟ ਚੁਣ ਲਿਆ। ਜਿਹੜੇ ਕੈਂਡੀਡੇਟ ਤੁਸੀਂ ਚੁਣਿਆ ਉਹ ਕੈਂਡੀਡੇਟ ਨੂੰ ਇੰਨੀ ਸਮਝ ਲਓ ਕਿ ਉਹ ਸੀਰੀਅਸ ਨਹੀਂ ਆਪਣੇ ਵਿਭਾਗ ਨੂੰ ਚਲਾਉਣ ਲਈ, ਉਹਨੂੰ ਇੰਨੀ ਵੱਡੀ ਜ਼ਿੰਮੇਵਾਰੀ ਸਰਕਾਰ ਨੇ ਦੇ ਦਿੱਤੀ ਆ। ਅਸੀਂ ਇਸ ਕਰਕੇ ਉਹਨਾਂ ਦੇ ਹਲਕੇ 'ਚ ਪ੍ਰੋਟੈਸਟ ਕਰ ਰਹੇ ਹਾਂ। ਉਹਨਾਂ ਦੇ ਹਲਕੇ 'ਚ ਪ੍ਰੋਟੈਸਟ ਕਰਕੇ ਉੱਥੋਂ ਦੀ ਜਨਤਾ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਨਤਾ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਸਵਾਲ ਪੁੱਛੇ ਕਿ ਤੁਹਾਡੇ ਕੀ ਕੱਚੇ ਕਾਮੇ ਪੱਕੇ ਕਰਦੇ ਹੋ ਤੁਸੀਂ ਲੋਕਾਂ ਨੂੰ ਬੜੀਆਂ ਵੱਡੀਆਂ ਉਮੀਦਾਂ ਜਗਾਈਆਂ ਸੀ ਲੋਕਾਂ 'ਚ ਕਿ ਉਹ ਪੂਰੀਆਂ ਕਰਦੇ ਆ, ਕੱਚੇ ਕਾਮੇ ਤਾਂ ਤੁਹਾਡੇ ਬੂਹੇ 'ਚ ਆਣ ਕੇ ਬੈਠੇ ਆ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਜਾ ਰਹੇ ਆ। ਸਾਡਾ ਮਕਸਦ ਇਹ ਨਹੀਂ ਕਿ ਅਸੀਂ ਕਿਉਂਕਿ ਇਲੈਕਸ਼ਨ ਨਹੀਂ ਗਏ, ਜੇ ਇਲੈਕਸ਼ਨ ਹੋਣ ਤੇ ਸਰਕਾਰ ਵੋਟਾਂ 'ਚ ਹਾਰੇ, ਇਲੈਕਸ਼ਨ 24 'ਚ ਆਉਣੇ ਆ, ਉਦੋਂ ਦੀ ਰਣਨੀਤੀ ਸਾਡੀ ਗਾਂਹ ਦੀ ਅਗਲੀ ਤਿਆਰ ਕੀਤੀ ਹੋਈ ਆ, ਉਦੋਂ ਦਿਖਾਵਾਂਗੇ। ਜਿਵੇਂ ਪਿਛਲੀਆਂ ਸਰਕਾਰਾਂ ਨੂੰ ਅਸੀਂ ਬੱਸਾਂ 'ਚ ਭੰਡੀ ਪ੍ਰਚਾਰ ਕਰਕੇ ਭਜਾਇਆ, ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਰੋਜ਼ਾਨਾ ਲੱਖਾਂ ਲੋਕ ਸਾਡੀਆਂ ਬੱਸਾਂ 'ਚ ਸਫ਼ਰ ਕਰਦੇ ਆ। ਅਸੀਂ ਉਹਨਾਂ ਲੋਕਾਂ ਤੱਕ ਵੀ ਇਹ ਗੱਲ ਲੈ ਕੇ ਜਾਵਾਂਗੇ ਕਿ ਸਰਕਾਰ ਨੇ ਜੋ ਨੀਤੀਆਂ ਲਿਆ ਰਹੀ ਹੈ, ਸਰਕਾਰ ਉਹ ਗਲਤ ਲੈ ਕੇ ਆ ਰਹੀ ਆ। ਇਹ ਸਰਕਾਰ ਨੂੰ ਮੋੜਾ ਦੇਣ ਲਈ ਲੋਕਾਂ ਨੂੰ ਜਗਾਉਣ ਵਾਸਤੇ ਪ੍ਰੋਟੈਸਟ ਕੀਤੇ ਜਾ ਰਹੇ। ਇੱਕ
ਪਾਸੇ ਸੀਐਮ ਮਾਨ ਦੀ ਗੱਲ ਕਰੀਏ ਤਾਂ ਮਾਨਯੋਗ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਰੰਗਲੇ ਪੰਜਾਬ ਦੇ ਵਿੱਚ ਵਾਪਸ ਪੰਜਾਬ ਵਿੱਚ ਲੈ ਕੇ ਆਵਾਂਗੇ ਤੇ ਪਰ ਦੂਜੇ ਪਾਸੇ ਦੇਖੀਏ ਤਾਂ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੇ ਵਿਦਿਆਰਥੀ ਨੇ ਵੱਡੀ ਐਜੂਕੇਸ਼ਨ ਲੈ ਕੇ ਆਰਥਿਕ ਤੌਰ ਤੇ ਕਮਜ਼ੋਰ ਹੋਏ ਪਏ ਨੇ ਤਾਂ ਕੀ ਲੱਗਦਾ ਇੱਕ ਇਸ ਦਸ਼ਾ ਨੂੰ ਦੇਖ ਕੇ ਜਿਹੜੇ ਵਿਦੇਸ਼ਾਂ ਵਿੱਚ ਗਏ ਹੋਏ ਵਿਦਿਆਰਥੀ ਨੇ ਜਾਂ ਲੋਕ ਨੇ ਵਾਪਸ ਆਉਣ ਵਾਲੇ ਉਤਾਵਲੇ ਹੈ ਨੇ? ਬਿਲਕੁਲ ਨਹੀਂ ਜੀ, ਜਿਹੜੇ ਹਾਲਾਤ ਪੰਜਾਬ ਦੇ ਬਣਾਤੇ ਅੱਜ ਆਊਟਸੋਰਸਿੰਗ ਤੇ ਭਰਤੀ ਪੀਆਰਟੀਸੀ 'ਚ ਆਊਟਸੋਰਸਿੰਗ ਤੇ ਭਰਤੀ ਪਣ ਬੱਸ ਚਲਾਉਣ ਦੀ 9100 ਰੁਪਏ ਤੇ ਬਾਹਰਲੇ ਦੇਸ਼ 'ਚੋਂ ਕੋਈ ਆਣ ਕੇ ਨੌਕਰੀ ਕਰ ਲੇਗਾ? ਕੋਈ ਨੌਕਰੀ ਨਹੀਂ ਕਰੇਗਾ 9100 ਰੁਪਏ ਤੇ। 9100 ਰੁਪਏ ਨਾਲ ਇੱਕ ਇਨਸਾਨ ਦਾ ਆਪਣਾ ਗੁਜ਼ਾਰਾ ਨਹੀਂ ਹੁੰਦਾ, ਪਰਿਵਾਰ ਪਾਲਣਾ, ਬੱਚੇ ਪਾਲਣੇ, ਘਰ ਦਾ ਰਾਸ਼ਨ ਲਿਆਉਣਾ ਬੜਾ ਔਖਾ ਜੀ। 9100 ਰੁਪਏ ਤੇ ਨੌਕਰੀ ਦੇ ਰਹੇ ਆਊਟਸੋਰਸਿੰਗ ਤੇ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਮੰਤਰੀ ਜੀ ਜਾਂ ਪੰਜਾਬ ਦਾ ਮੁੱਖ ਮੰਤਰੀ ਕਿਹੜੇ ਤਰੀਕੇ ਨਾਲ ਬਿਆਨ ਦੇ ਰਿਹਾ ਕਿ ਅਸੀਂ ਲੋਕਾਂ ਨੂੰ ਵਾਪਸ ਲੈ ਕੇ ਆਵਾਂਗੇ, ਕਿਉਂਕਿ ਇੱਥੇ ਜਿਹੜੀਆਂ ਪਾਲਿਸੀਆਂ ਨੀਤੀਆਂ ਨੂੰ ਉਹਨਾਂ ਨੂੰ ਬਦਲਾ ਲਿਆਉਣ ਦੀ ਲੋੜ ਹੈ। ਉਹਨਾਂ 'ਚ ਮੁਲਾਜ਼ਮਾਂ ਨੂੰ ਰੈਗੂਲਰ ਨੌਕਰੀ ਦਿੱਤੀ ਜਾਵੇ, ਨੌਜਵਾਨਾਂ ਨੂੰ ਰੈਗੂਲਰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਹੋ ਸਕੇ। ਜਿਹੜੇ ਸਾਡੇ ਜਨਤਕ ਅਦਾਰੇ ਨੇ ਉਹਨਾਂ ਨੂੰ ਵਧਾਇਆ ਜਾਵੇ, ਉਹਨਾਂ ਨੂੰ ਵਧਾ ਕੇ ਉਹਨਾਂ 'ਚ ਨੌਕਰੀਆਂ ਦਿੱਤੀਆਂ ਜਾਣ ਲੋਕਾਂ ਨੂੰ। ਜਿਵੇਂ ਸਰਕਾਰੀ ਬੱਸਾਂ ਤੇ ਫ੍ਰੀ ਸਹੂਲਤ ਤਾਂ ਦਿੱਤੀ, ਪਰ ਸਰਕਾਰੀ ਬੱਸਾਂ ਨਹੀਂ, ਉਹ ਸਰਕਾਰੀ ਬੱਸਾਂ 10,000 ਕਰਨ, ਉਹਨਾਂ ਤੇ 70,000 ਨੌਜਵਾਨਾਂ ਨੂੰ ਨੌਕਰੀ ਪੱਕੀ ਦੇਣ ਤਾਂ ਆਪਣੇ ਆਪ ਬਾਹਰਲੇ ਦੇਸ਼ਾਂ ਨੂੰ ਭੱਜਦੇ ਲੋਕ ਇੱਥੇ ਆਉਣਗੇ। ਕੱਲ੍ਹ ਵੀ ਸਾਡੇ ਇੱਕ ਫਿਰੋਜ਼ਪੁਰ ਦੇ ਵਿੱਚ ਟੀਕਾ ਲਾ ਕੇ ਇੱਕ ਨੌਜਵਾਨ ਦੀ ਡੈਥ ਹੋ ਗਈ। ਨਾ ਨਸ਼ਾ ਰੁਕ ਰਿਹਾ, ਨਾ ਪੰਜਾਬ ਦੀ ਜਿਹੜੀ ਜਵਾਨੀ ਉਹ ਬਾਹਰ ਜਾਣ ਤੋਂ ਰੁਕ ਰਹੀ ਆ, ਉਸੇ ਤਰੀਕੇ ਨਾਲ ਬਾਹਰ ਨੂੰ ਭੱਜ ਰਹੀ ਆ। ਸਿਰਫ ਇੱਕ ਖੋਖਲੇ ਬਿਆਨ ਨੇ ਕਿ ਅਸੀਂ ਆਹ ਚੀਜ਼ ਕਰਤੀ, ਆਹ ਕਰਤੀ। ਹਾਲਾਤ ਇਹਨਾਂ ਦੇ ਵੀ ਉਹੀ ਪੁਰਾਣੀਆਂ ਸਰਕਾਰਾਂ ਵਾਲੇ ਹੋਏ ਪਏ ਨੇ। ਸੋ ਸਾਡੀ ਤਾਂ ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਪੰਜਾਬ ਨੂੰ ਬਚਾਉਣ ਲਈ, ਲੋਕਾਂ ਨੇ ਸਰਕਾਰ ਨੂੰ ਵੋਟ ਪਾਈ ਹੈ ਤੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਤਾਂ ਹੋਇਆ, ਪਰ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਜਾਂ ਜਿਹੜੀਆਂ ਮੁਲਾਜ਼ਮਾਂ ਦੀਆਂ ਤਮਾਮ ਚੁਣੌਤੀਆਂ ਸਨ ਉਸੇ ਤਰ੍ਹਾਂ ਹੂਬਹੂ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਤਾਂ ਕਿ ਕਿਹੜੇ ਬਦਲਾਵ ਦਾ ਦਾਅਵਾ ਕੀਤਾ ਜਾਂਦਾ ਸੀ, ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਆਧਾਰਿਤ ਜਾਂ ਦਿੱਲੀ ਮਾਡਲ ਦੀ ਪੇਸ਼ਕਾਰੀ ਕਰਕੇ ਕਿ ਇੱਥੇ ਐਜੂਕੇਸ਼ਨ ਬਹੁਤ ਵਧੀਆ ਹੈ। ਇੱਥੇ ਜੇ ਆਪਾਂ ਪੂਰੇ ਸਿਸਟਮ ਦੀ ਜਾਂ ਢਾਂਚੇ ਦੀ ਗੱਲ ਕਰੀਏ ਤਾਂ ਇੱਕ ਬੜਾ ਸੁਖਾਵਾਂ ਕਹਿ ਸਕਦੇ ਹਾਂ, ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੈ। ਤਾਂ ਇਸੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਦੇ ਵਿਰੁੱਧ, ਟਰਾਂਸਪੋਰਟ ਮੰਤਰੀ ਦੇ ਵਿਰੁੱਧ ਜਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵਿਰੁੱਧ ਇਹਨਾਂ ਅਧਿਕਾਰੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜ਼ਮੀਨੀ ਪੱਧਰ ਤੇ ਹਕੀਕਤ ਜਾਣਨ ਦੀ ਲੋੜ ਹੈ, ਪਰ ਇਹਨਾਂ ਮੁਲਾਜ਼ਮਾਂ ਦੀਆਂ ਜਿਹੜੀਆਂ ਤਮਾਮ ਚੁਣੌਤੀਆਂ ਜਿਹੜੀਆਂ ਅਕਾਲੀ ਦਲ ਬਾਦਲ ਵੇਲੇ ਜਾਂ ਕਾਂਗਰਸ ਪਾਰਟੀ ਵੇਲੇ ਰਹੀਆਂ ਨੇ ਤਾਂ ਉਹਨਾਂ ਨੂੰ ਹੱਲ ਕਰਨ ਦੀ ਲੋੜ ਹੈ। ਤਾਂ ਹੀ ਪੰਜਾਬ ਦੇ ਲੋਕ ਜਿਹੜੇ ਇੱਕ ਬਦਲਾਵ ਦੇ ਰੂਪ ਦੇ ਵਿੱਚ ਨਵੀਂ ਧਿਰ ਨੂੰ ਸਵੀਕਾਰ ਕਰ ਪਾਉਣਗੇ। ਪਰ ਜੇ ਨਹੀਂ ਪਹਿਲ ਦੇ ਆਧਾਰ ਤੇ ਉੱਪਰ ਇਹਨਾਂ ਮਸਲਿਆਂ ਨੂੰ, ਤਮਾਮ ਚੁਣੌਤੀਆਂ ਨੂੰ ਹੱਲ ਕੀਤਾ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਪਹਿਲੀਆਂ ਸਰਕਾਰਾਂ ਦਾ ਬਾਈਕਾਟ ਕੀਤਾ ਗਿਆ ਹੈ ਤਾਂ ਇਸੇ ਤਰ੍ਹਾਂ ਜਿਹੜੀ ਸੱਤਾ ਵਿੱਚ ਆਮ ਆਦਮੀ ਪਾਰਟੀ ਹੈ ਤਾਂ ਹੋ ਸਕਦਾ ਹੈ ਭਵਿੱਖ ਦੇ ਵਿੱਚ ਵੀ ਉਸ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਦੇ ਵੱਲੋਂ ਬਾਈਕਾਟ ਕੀਤਾ ਜਾਵੇ। ਉਮੀਦ ਕਰਦੇ ਹਾਂ ਕਿ ਇਹਨਾਂ ਲੋਕਾਂ ਦੀਆਂ ਤਮਾਮ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।